ਮਿੰਟੂ ਜੀ, ਚਰਚਾ ਇੱਕ ਬਹੁਤ ਜ਼ਿਆਦਾ ਤੇ ਉਸੇ ਤੋਂ ਹੀ ਸ਼ੁਰੂਆਤ ਕਰਾਂਗੇ, ਉਸੇ ਖਬਰ ਤੋਂ ਹੀ। ਖਬਰ ਇਹ ਦਾਅਵਾ ਕਰਦੀ ਹੈ ਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਸਿੱਧੂ ਦੇ ਕਾਤਲ ਸਨ ਗੈਂਗਸਟਰ, ਉਹਨਾਂ ਦਾ ਐਨਕਾਊਂਟਰ ਕਰ ਦਿੱਤਾ। ਹਾਂਜੀ ਹਾਂਜੀ, ਨਹੀਂ ਇਹ ਦਾਵਾ ਨਹੀਂ, ਜਿੱਤੇ ਇਹ ਤਾਂ ਦਿਨ ਚਿੱਟੇ ਖੜੇ ਦਿਨ ਐਨਕਾਊਂਟਰ ਹੋਇਆ, ਜੀ। ਬਹੁਤ ਲੰਬਾ ਐਨਕਾਊਂਟਰ ਚੱਲਿਆ, ਤਕਰੀਬਨ 5 ਘੰਟੇ। ਹੂੰ। ਇਕੱਲਾ ਇਹ ਨਹੀਂ ਹੈ ਕਿ ਪੁਲਿਸ ਨੇ ਆ ਕੇ ਕੋਈ ਪੀਸੀ ਕਰ ਦਿੱਤੀ, ਦਾਵਾ ਕਰ ਦਿੱਤਾ ਕਿ ਜੀ ਫਲਾਣੇ ਜੰਗਲ ਦੇ ਵਿੱਚ ਐਨਕਾਊਂਟਰ ਹੋ ਗਿਆ। ਤਾਂ ਜੀ ਇਹ ਐਨਕਾਊਂਟਰ ਖੇਤਾਂ ਦੇ ਵਿੱਚ ਹੋਇਆ, ਚਿੱਟੇ ਦਿਨ ਸਵੇਰੇ 10 ਵਜੇ ਸਟਾਰਟ ਹੋਇਆ। ਜੀ। ਸਵੇਰੇ 10 ਵਜੇ ਸਟਾਰਟ ਹੋਇਆ ਤੇ ਆਖਰੀ ਮਤਲਬ ਕਿ ਜਿਹੜਾ ਸ਼ੂਟਰ ਸੀਗਾ ਉਹਨੂੰ ਦਾਵਾ ਕੀਤਾ ਗਿਆ ਕਿ 4:15 ਵਜੇ ਮਾਰਿਆ। ਤਾਂ ਹਿਸਾਬ ਲਾ ਲਓ ਕਿ ਕਿੰਨੇ ਘੰਟੇ ਗੋਲੀ ਚੱਲੀ। ਤਾਂ ਉੱਥੇ ਕੁੱਲ ਪੰਜਾਬ ਦਾ ਮੀਡੀਆ, ਉੱਥੇ ਬਹੁਤ ਵੱਡਾ ਇਕੱਠ ਸੀ ਜਿਨ੍ਹਾਂ ਦੇ ਸਾਹਮਣੇ ਸਭ ਕੁਝ ਚੱਲ ਰਿਹਾ ਸੀ। ਹੁਣ ਕੀ ਮਤਲਬ ਕਿ ਉਹ ਸਾਰਾ ਕੁਝ ਨਾਟਕ ਸੀ, ਇਹ ਹੁਣ ਤੁਸੀਂ ਆਪ ਦੱਸ ਦਿਓ ਕਿ 4-5 ਘੰਟੇ ਨਾਟਕ ਚੱਲਿਆ ਹੋ ਸਕਦਾ ਜਾਂ ਕੀ ਹੋ ਸਕਦਾ, ਪਰ 4-5 ਘੰਟੇ ਉੱਥੇ ਜਾਨ ਮੁੱਠੀ ਚਾਈ ਰਹੀ ਹੈ ਲੋਕਾਂ ਦੀ। ਇੱਕ ਪੱਤਰਕਾਰ ਜ਼ਖਮੀ ਹੋ ਗਿਆ, ਉਧਰੋਂ ਆਈ ਇੱਕ ਪੱਤਰਕਾਰ ਨੂੰ ਗੋਲੀ ਲੱਗੀ ਹੈ, 3 ਪੁਲਿਸ ਵਾਲਿਆਂ ਨੂੰ ਗੋਲੀ ਲੱਗੀ ਹੈ, ਇੱਕ ਦੀ ਚੈਸਟ ਦੇ ਵਿੱਚ, ਇੱਕ ਦੀ ਅੱਖ ਦੇ ਉੱਤੇ, ਇੱਕ ਦੇ ਪੱਟ ਦੇ ਵਿੱਚ। ਇਸ ਤਰ੍ਹਾਂ ਮਤਲਬ 3 ਉਹ ਫੱਟੜ ਹੋਏ ਨੇ। ਸੋ ਇਹ ਮਤਲਬ ਕਿ ਜਿਹੜੀ ਇੱਕ ਥਿਊਰੀ ਦਿੱਤੀ ਜਾਂਦੀ ਹੈ ਹਮੇਸ਼ਾ ਐਨਕਾਊਂਟਰਾਂ ਦੇ ਵਿੱਚ ਕਿ ਫੇਕ ਐਨਕਾਊਂਟਰ ਆ, ਉਹ ਸਹੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਹਰੇਕ ਦੂਜਾ ਐਨਕਾਊਂਟਰ ਇੰਡੀਆ ਦੇ ਵਿੱਚ ਸ਼ੱਕ ਦੀ ਨਿਗਾਹ ਨਾਲ ਜਾਂ ਕਹਿ ਲਓ ਕਿ ਫੇਕ ਦੀ ਨਿਗਾਹ ਨਾਲ ਦੇਖਿਆ ਜਾਂਦਾ। ਪਰ ਇਹ ਜਿਹੜਾ ਮਾਮਲਾ ਸੀ ਕੁਝ ਇਸ ਕਿਸਮ ਦਾ ਸੀਗਾ ਕਿ ਇਹਨਾਂ ਦੀ ਪੈੜ ਨੱਪ ਰਹੀ ਸੀ। ਇਹ ਜਿਹੜੇ 2 ਸ਼ਾਰਪ ਸ਼ੂਟਰ ਸੀਗੇ, ਇਹਨਾਂ ਦੀ ਪੈੜ ਨੱਪੀ ਜਾ ਰਹੀ ਸੀਗੀ ਪਿਛਲੇ ਕੁਝ ਦਿਨਾਂ ਤੋਂ। ਕੱਲ ਹੀ ਇੱਕ ਬਹੁਤ ਵੱਡੇ ਕੌਮੀ ਅਖਬਾਰ ਨੇ ਦਾਅਵਾ ਕਰ ਦਿੱਤਾ ਸੀਗਾ ਕਿ ਇਹ ਮਾਝੇ ਦੇ ਵਿੱਚ ਠਹਿਰੇ ਹੋਏ ਨੇ, ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਫਲਾਣੇ ਦੇ ਫਾਰਮ ਹਾਊਸ ਤੇ ਠਹਿਰੇ। ਤੇ ਜੇ ਮੀਡੀਆ ਕੋਲ ਇੰਨੀ ਇਨਪੁਟ ਆ ਤਾਂ ਤੁਸੀਂ ਹਿਸਾਬ ਲਾ ਲਓ ਕਿ ਫਿਰ ਪੁਲਿਸ ਕੋਲ ਕਿੰਨੀ ਹੋਏਗੀ। ਉਹ ਬਿਲਕੁਲ ਉੱਤੇ ਚੜੇ ਆਉਂਦੇ ਸੀਗੇ। ਪ੍ਰਤੱਖਦਰਸ਼ੀ ਇਹ ਦੱਸਦੇ ਆ, ਵੈਸੇ ਤੇ ਇਹਨਾਂ ਨੇ ਵੀ ਇਹੋ ਗੱਲ ਕਹੀ ਆ ਕਿ ਭੱਜ ਕੇ ਵੜੇ ਨੇ, ਕਟਾਣੀ ਸੀ ਸੁਣਨੀ, ਇਹ ਉਧਰ ਵੜੇ ਨੇ। ਹਾਲਾਂਕਿ ਜਿਹੜੇ ਪ੍ਰਤੱਖਦਰਸ਼ੀ ਆ, ਜਿਹੜੇ ਉੱਥੇ ਨੇੜੇ ਕੰਮ ਕਰਦੇ ਪਏ ਸੀ, ਉਹ ਕਹਿੰਦੇ ਕਿ ਗੱਡੀ 'ਚ ਵੜੇ ਨੇ ਜਾ ਕੇ। ਉਹ ਪਹਿਲਾਂ ਤੇ ਕਹਿ ਜਾ ਰਿਹਾ ਸੀਗਾ ਕਿ 2 ਗੱਡੀਆਂ, ਪਰ ਬਾਅਦ 'ਚ ਕਿਹਾ ਗਿਆ ਕਿ ਇੱਕ ਗੱਡੀ 'ਚ ਵੜੇ ਨੇ ਜਾ ਕੇ ਭੱਜ ਕੇ। ਫਿਰ ਉਸ ਤੋਂ ਬਾਅਦ ਛੱਤੀ ਤੇ ਚੜ ਗਏ। ਉਸ ਤੋਂ ਬਾਅਦ ਫਿਰ ਫਾਇਰਿੰਗ ਜਿਹੜੀ ਆ 2 ਪਾਸੜ ਫਾਇਰਿੰਗ ਸ਼ੁਰੂ ਹੋਈ। ਹਾਲਾਂਕਿ ਇੱਕ ਐ ਬੈਠਾ ਹੀ ਪਿਆ ਤੇ ਉਹਦੀ AK-47 ਦਾ ਮੂੰਹ ਉਹਦੇ ਬੰਨੀ ਆ, ਉਹਨੂੰ ਲੈ ਕੇ ਵੀ ਕੁਝ ਸਵਾਲ ਨੇ ਕਿ ਇਹਦੀ ਜਿਹੜੀ AK-47 ਉਹ ਇਹਦੇ ਵੱਲ ਹੀ ਕਿਉਂ ਆ। ਪਰ AK-47 ਨੂੰ ਲੈ ਕੇ ਵੀ ਸਵਾਲ ਆ, ਇਹ ਵੀ ਸਵਾਲ ਹੈ ਕਿ ਕੀ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਜੋ ਇਸਤੇਮਾਲ ਹੋਈ ਕਿ AK-47 ਉਹੀ ਆ ਕਿ ਜਾਂ ਹੋਰ ਹੈ। ਮਤਲਬ ਕਿ ਸ਼ੱਕ ਦੀ ਨਿਗਾਹ ਨਾਲ ਵੇਖਣ ਵਾਲੇ ਤੇ ਐਨਕਾਊਂਟਰ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਗੇ। ਪਰ ਦੂਸਰੇ ਪਾਸੇ ਇਹ ਹੁਣ ਵੱਡਾ ਸਵਾਲ ਆ ਕਿ AK-47 ਉਹੀ ਹੈ ਕਿ ਜਾਂ AK-47 ਕੋਈ ਹੋਰ ਹੈ। ਪਰ ਇਹ ਵੀ ਇੱਕ ਵੱਡਾ ਸਵਾਲ ਰਹੇਗਾ ਕਿ AK-47 ਉਹ ਕੈਰੀ ਕਰੀ ਗਏ 52 ਦਿਨ। ਇੱਕ ਬੜਾ ਵੱਡਾ ਪੰਜਾਬ ਪੁਲਿਸ ਵਾਸਤੇ ਸਵਾਲ ਰਹੇਗਾ ਕਿ ਪੰਜਾਬ 'ਚ ਰਹਿ ਕੇ ਸਿੱਧੂ ਮੂਸੇਵਾਲੇ ਦੇ ਕਾਤਲ 52 ਦਿਨ AK-47 ਕੈਰੀ ਕਰੀ ਜਾਂਦੇ ਸੀ। ਇਹ ਤਾਂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਤੇ ਨਾ ਕਿਤੇ ਕੁਤਾਹੀ ਵਾਲਾ ਕੰਮ ਆ। ਬਾਕੀ ਜਿਹੜੀ ਗੱਲ ਹੈ, ਇਸ ਟਾਈਮ ਭਗਵੰਤ ਮਾਨ ਹੋਰਾਂ ਨੇ ਟਵੀਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਹਰਿਆਣਾ ਸਰਕਾਰ ਦੇ ਜਿਹੜੇ ਹੋਮ ਮਿਨਿਸਟਰ ਆ, ਉਹਨਾਂ ਨੇ ਵੀ ਟਵੀਟ ਕਰ ਦਿੱਤਾ। ADGP ਨੇ ਪ੍ਰਮੋਦ ਬਾਨ, ਜਿਹੜੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਨੇ, ਉਹਨਾਂ ਨੇ ਸਾਫ਼ ਕਰ ਦਿੱਤਾ ਸਾਰੀਆਂ ਚੀਜ਼ਾਂ ਨੂੰ ਕਿ ਇਹ ਦੋਵੇਂ ਸ਼ੂਟਰ ਜਿਹੜੇ ਮਾਰੇ ਗਏ, ਦੋਨੇ ਹੀ ਸ਼ੂਟਰ ਸੀਗੇ। ਹਾਲਾਂਕਿ ਕੋਈ 4 ਕਹੀ ਜਾ ਰਿਹਾ ਸੀ, ਕੋਈ ਮਤਲਬ ਕਿ ਜਿੰਨੇ ਉਹ ਉਨੀਆਂ ਗੱਲਾਂ। ਉਹਨਾਂ ਕਿਹਾ ਕਿ ਅਸੀਂ ਇਹਨਾਂ ਨੂੰ ਫੋਲੋ ਕਰ ਰਹੇ ਸੀ, ਜੋ ਅਫੀਸ਼ੀਅਲੀ ਉਹਨਾਂ ਨੇ PC ਕੀਤੀ ਉਹਦੇ 'ਚ। ਉਹ ਕਹਿੰਦੇ ਕਿ ਅਸੀਂ ਬਿਲਕੁਲ ਇਹਨਾਂ ਦੇ ਉੱਤੇ ਸੀਗੇ, ਔਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇਹਨਾਂ ਨੂੰ ਫੜਨ ਵਾਲੇ ਆ, ਇਹ ਭੱਜ ਉੱਥੇ ਆ ਤੇ ਫਿਰ ਭੱਜ ਕੇ ਇਹਨਾਂ ਖੇਤਾਂ ਨੂੰ ਆਏ ਆ। ਤਾਂ ਇਹ ਜਿਹੜੀ ਢਾਣੀ ਸੀਗੀ ਉਹਦੇ ਵਿੱਚ ਵੜ ਗਏ। ਹੁਣ ਇਹ ਆਪਣੇ ਆਪ 'ਚ ਇੱਕ ਸਵਾਲ ਰਹੇਗਾ ਕਿ ਕੀ ਉਹ ਜਿਹੜੀ ਖਾਲੀ ਢਾਣੀ ਆ ਉਹ ਪਹਿਲਾਂ ਵੀ ਉਹਨੂੰ ਵਰਤ ਰਹੇ ਸੀਗੇ ਜਾਂ ਉਹ ਰੱਬੋਂ ਹੀ ਮੰਨ ਲਓ ਜਿਵੇਂ ਉਹ ਭੱਜੇ ਨੇ ਤੇ ਉਹਨਾਂ ਨੂੰ ਕੋਈ ਟਿਕਾਣਾ ਮਿਲ ਗਿਆ ਅੱਗੋਂ ਖਾਲੀ। ਤਾਂ ਇਸ ਤਰ੍ਹਾਂ ਇਹ ਸਾਰੀ ਇਬਾਰਤ ਕਹਿੰਦੇ ਕਿ ਲਿਖੀ ਗਈ ਆ ਇਸ ਐਨਕਾਊਂਟਰ ਦੀ। ਹੁਣ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਜਿੰਨੇ ਜ਼ਖਮੀ ਨੇ ਉਹਨਾਂ ਦੀ ਹਾਲਤ ਇੱਕ ਨੂੰ ਛੱਡ ਕੇ ਦੱਸਦੇ ਆ ਕਿ ਬਾਕੀ ਸਭ ਠੀਕ ਆ। ਪੱਤਰਕਾਰ ਵੀ ਠੀਕ ਆ। ਪੱਤਰਕਾਰ ਨਹੀਂ ਸੀ, ਬੇਸਿਕਲੀ ਫੋਟੋ ਪੱਤਰਕਾਰ ਆ, ਫੋਟੋਗ੍ਰਾਫਰ ਸੀ, ਕੈਮਰਾਮੈਨ ਸੀਗਾ। ਦੂਜੀ ਚੀਜ਼ ਜਿਹੜੀ ਹੈ ਕਿ ਡੈਡ ਬੋਡੀਜ਼ ਹਾਲੇ ਚੁੱਕੀਆਂ ਨਹੀਂ ਗਈਆਂ। ਪੁਲਿਸ ਕੋਈ ਵੀ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ।
ਕਿਉਂਕਿ ਹਾਲੇ ਵੀ ਉਹਨਾਂ ਨੇ ਕਲੀਨ ਡਿਕਲੇਅਰ ਨਹੀਂ ਕੀਤਾ ਉਸ ਏਰੀਏ ਨੂੰ, ਮੀਡੀਆ ਨੂੰ ਹਾਲੇ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਮੀਡੀਆ ਉੱਥੇ ਬਹੁਤ ਜ਼ਿਆਦਾ ਹੈ, ਹਾਲੇ ਵੀ ਰੋਕਿਆ ਜਾ ਰਿਹਾ ਹੈ, ਕਿਉਂਕਿ ਉਹ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਉੱਥੇ। ਉਸ ਤੋਂ ਬਾਅਦ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਹੈ ਐਨਕਾਊਂਟਰ ਤੋਂ ਬਾਅਦ, ਉਹ ਸਾਰਾ ਫੋਲੋ ਕੀਤਾ ਜਾ ਰਿਹਾ ਕਿ ਕਿਤੇ ਕੱਲ ਨੂੰ ਰੌਲਾ ਨਾ ਪਏ। ਜੀ ਮਤਲਬ ਕਿ ਅੱਜ ਬਹੁਤ ਵਾਹਾਬਾਹੀ ਖੱਟੀ ਜਾ ਰਹੀ ਆ ਕਿ ਕੱਲ ਨੂੰ ਗੱਲ ਸਰਕਾਰ ਨੂੰ ਪੁੱਠੀ ਨਾ ਪੈ ਜਾਵੇ। ਸੋ ਇਸ ਕਰਕੇ ਹਾਲੇ ਉੱਥੇ ਡੈਡ ਬੋਡੀਜ਼ ਵੀ ਨਹੀਂ ਚੁੱਕੀਆਂ ਗਈਆਂ, ਇਹ ਬੜੀ ਵੱਡੀ ਗੱਲ ਹੈ। ਜੀ ਮਤਲਬ ਕਿ 4:15 4:30 ਵਜੇ ਐਨਕਾਊਂਟਰ ਖਤਮ ਹੋ ਗਿਆ, ਤਕਰੀਬਨ 4:30 ਵਜੇ ਤੇ ਡਿਕਲੇਅਰ ਹੋ ਗਿਆ ਸੀਗਾ ਕਿ ਐਨਕਾਊਂਟਰ ਖਤਮ ਹੈ, ਸਵੇਰ ਦਾ ਚੱਲਿਆ, ਪਰ ਹਾਲੇ ਤੱਕ ਡੈਡ ਬੋਡੀਜ਼ ਨਹੀਂ ਚੁੱਕੀਆਂ ਗਈਆਂ। ਇਹਦਾ ਮਤਲਬ ਇਹੀ ਹੈ ਕਿ ਸਾਰਾ ਕੁਛ ਹੈ ਜਿਹੜਾ ਕਾਗਜ਼ੀ ਪੱਤਰੀ ਉਹ ਪੂਰਾ ਕਰਨਾ ਚਾਹੁੰਦੀ ਹੈ ਸਰਕਾਰ, ਜਾਂ ਪੁਲਿਸ ਪੂਰਾ ਕਰਕੇ ਦੇਣਾ ਚਾਹੁੰਦੀ ਹੈ। ਤਾਂ ਹੁਣ ਦੇਖਣਾ ਹੋਏਗਾ ਡੈਡ ਬੋਡੀਜ਼ ਰਾਤ ਦੇ ਹਨੇਰੇ 'ਚ ਚੁੱਕਦੇ ਆ ਜਾਂ ਸਵੇਰੇ ਚੁੱਕਦੇ ਆ, ਇਸ ਤੋਂ ਬਾਅਦ ਫਿਰ ਪੋਸਟਮਾਰਟਮ ਹੋਏਗਾ। ਕਿਉਂਕਿ ਉੱਥੇ ਜਿੰਨੀ ਕੁ ਮੈਂ ਫੁਟੇਜ ਦੇਖ ਪਾ ਰਿਹਾ ਵਾਂ, ਮੈਨੂੰ ਲੱਗਦਾ ਕਿ ਇਹਨਾਂ ਨੇ ਅਖੀਰ 'ਚ ਗ੍ਰਨੇਡ ਸੁੱਟੇ ਆ, ਜੋ ਉੱਥੇ ਜੀ ਮਲਬਾ ਖਿਲਰਿਆ ਪਿਆ ਹੈ। ਇਹੋ ਲੱਗਦਾ ਕਿ ਮਤਲਬ ਕਿ ਇਹਨਾਂ ਨੇ ਜਿਹੜਾ ਮਲਬਾ, ਕਿਉਂਕਿ ਸਾਰੀ ਕੰਧ ਡਿੱਗੀ ਪਈ ਹੈ ਮਕਾਨ ਦੀ, ਤਾਂ ਇਹੋ ਹੀ ਲੱਗਦਾ ਕਿ ਗ੍ਰਨੇਡ ਸੁੱਟੇ ਆ ਇਹਦੇ ਵਿੱਚ। ਤਾਂ ਇਹ ਵੇਖਣਾ ਹੋਏਗਾ ਕਿ ਪੋਸਟਮਾਰਟਮ 'ਚ ਕੀ ਆਉਂਦਾ। ਤਾਂ ਬਹਰਹਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਲੰਮੀ ਚੌੜੀ ਭੱਜ ਦੌੜ ਸੀਗੀ ਪੁਲਿਸ ਤੇ ਇਹਨਾਂ ਸ਼ਾਰਪ ਸ਼ੂਟਰਾਂ ਦੇ ਦਰਮਿਆਨ। ਲਗਾਤਾਰ ਇਹ ਭੱਜ ਨਸ ਚੱਲਦੀ ਪਈ ਸੀ, ਤਾਂ ਅਖੀਰ ਫਿਰ ਤੁਹਾਨੂੰ ਪਤਾ ਹੀ ਉਹੀ ਅੰਜਾਮ। ਹਾਲਾਂਕਿ ਇੱਕ ਦਾ ਪਰਿਵਾਰ ਜਿਹੜਾ ਹੈ ਉਹ ਮਤਲਬ ਕਿ ਪਾਸੇ ਆ, ਜਿੰਦਰਾ ਲੱਗਾ ਹੋਇਆ, ਤੇ ਜਿਹੜਾ ਰੂਪਾ ਹੈ ਉਹਦਾ ਪਰਿਵਾਰ, ਉਹਦੀ ਮਾਂ ਆਈ ਸੀ ਸਾਹਮਣੇ, ਪੱਤਰਕਾਰ ਫੇਰ ਉਹੀ ਗੱਲਾਂ ਕੱਸੀਆਂ ਪਿੱਟੀਆਂ, ਤੇ ਉਹਨੇ ਆਖਿਆ ਕਿ ਦੇਖੋ ਜੇ ਇਹਨੇ ਕੀਤਾ ਤੇ ਇਹਨੇ ਆਪਣੀ ਭੁਗਤ ਲਈ ਪਈ, ਅਸੀਂ ਕੀ ਕਰੀਏ। ਤੇ ਸ਼ਾਇਦ ਕਹਿ ਰਹੇ ਸੀ ਕਿ ਅਸੀਂ ਡੈਡ ਬੋਡੀ ਲੈਣ ਵੀ ਨਹੀਂ ਜਾਵਾਂਗੇ, ਜੇ ਦੇ ਦੇਣਗੇ ਤਾਂ ਠੀਕ ਹੈ। ਤਾਂ ਦੂਸਰੇ ਪਾਸੇ ਮਤਲਬ ਕਿ ਇਹ ਕੋਈ ਵੱਡੇ ਘਰਾਂ ਦੇ ਨਹੀਂ ਸੀ, ਇਹ ਦੋਵੇਂ ਮਾਤੜ ਘਰਾਂ ਦੇ ਸੀਗੇ। ਜਿਹੜਾ ਮੰਨੂ ਗੁੱਸਾ ਆ ਉਹ ਤੇ ਕਾਰਪੈਂਟਰ ਸੀਗਾ, ਲੱਕੜ ਵਾਲਾ ਮਿਸਤਰੀ ਸੀਗਾ, ਪਰ ਧੱਕੇਸ਼ਾਹੀਆਂ ਨੇ ਉਹਨੂੰ ਇਸ ਰਸਤੇ ਤੋਰ ਦਿੱਤਾ। ਜੇਲ੍ਹ ਦੇ ਵਿੱਚ ਗਿਆ ਤੇ ਜੇਲ੍ਹ 'ਚ ਵੀ ਉਹਨੂੰ ਕੁੱਟਿਆ ਗਿਆ, ਕੁੱਟ ਕੇ ਵੀਡੀਓ ਸ਼ੂਟ ਕੀਤਾ ਗਿਆ। ਤਾਂ ਉਸ ਤੋਂ ਬਾਅਦ ਕ੍ਰਾਈਮ ਦੀ ਦੁਨੀਆ 'ਚੋਂ ਤੁਰਿਆ ਗਿਆ ਤਾਂ ਫਿਰ ਉਹਦਾ ਅੰਜਾਮ, ਉਹ ਕਿਸੇ ਨੇ ਆਖਿਆ ਸੀ, ਯਹੀ ਆਗਾਜ਼ ਥਾ ਮੇਰਾ, ਯਹੀ ਅੰਜਾਮ ਹੋਣਾ ਥਾ, ਮੁਝੇ ਬਰਬਾਦ ਹੋਣਾ ਥਾ, ਮੁਝੇ ਨਾਕਾਮ ਹੋਣਾ ਥਾ। ਤਾਂ ਕਿੱਥੇ ਗਰੀਬ ਘਰ ਦਾ ਮੁੰਡਾ ਕੋਈ ਮਿਸਤਰੀ ਬਣਦਾ ਹੈ, ਤਾਂ ਸ਼ਾਇਦ ਉਹ ਇਹ ਸੋਚਦਾ ਹੋਏਗਾ ਕਿਤੇ ਕਿ ਮੈਂ ਵੀ ਚਲੋ ਕਾਮਯਾਬ ਹੋਊਂਗਾ, ਪਰ ਉਹਦੀ ਕਿਸਮਤ 'ਚ ਕੁਛ ਹੋਰ ਲਿਖਿਆ ਸੀ, ਜਾਂ ਉਹਨੇ ਆਪਣੇ ਕਰਮ ਜਿਹੜੇ ਆ ਉਹ ਕੁਛ ਇਸ ਤਰ੍ਹਾਂ ਲਿਖ ਦਿੱਤੇ ਕਿ ਉਹਦਾ ਅੰਜਾਮ ਆਈਓ ਹੋਇਆ। ਤਾਂ ਇਹੀ ਕਹਾਣੀ ਉਹਦੀ ਰੁਕੇ ਦੀ ਆ। ਖੈਰ ਮਾਝੇ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਲਿੰਕ ਆ, ਤੇ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਮਾਝੇ ਦਾ ਜਿਹੜਾ ਗਰੋਹਬਾਜ਼ ਆ ਉਹ ਮੇਨ ਸਾਜ਼ਿਸ਼ ਕਰਤਾਵਾਂ ਦੇ ਵਿੱਚ ਆ, ਇਹ ਭੁੱਲਣਾ ਨਹੀਂ ਚਾਹੀਦਾ। ਸੋ ਇਹ ਜਿਹੜੀ ਤੰਦ ਜੁੜਦੀ ਆ ਮਾਝੇ ਦੀ, ਮਾਝੇ 'ਚ ਟਿਕਾਣਾ ਇਤਫਾਕਨ AK-47 ਵੀ ਉਹੀ ਨਿਕਲ ਆਉਣੀ ਸ਼ਾਇਦ, ਕਿਉਂਕਿ AK-47 ਨਾਲ ਹੀ ਸਿੱਧੂ ਮੂਸੇਵਾਲੇ ਨੂੰ ਮਾਰਿਆ। ਕੁਝ ਪ੍ਰਤੱਖਦਰਸ਼ੀ ਇਹ ਕਹਿੰਦੇ ਕਿ ਥਾਰ ਹੀ ਲੈ ਕੇ ਇਹ ਵੜੇ ਨੇ ਅੰਦਰ। ਹੁਣ ਉਹ ਦੇਖਣਾ ਹੋਏਗਾ ਕਿ ਗੱਡੀ ਕੋਈ ਮਤਲਬ ਪੁਸ਼ਟੀ ਹੁੰਦੀ ਹੈ ਕਿ ਨਹੀਂ ਹੁੰਦੀ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਮਾਝੇ ਦੇ ਵਿੱਚ ਜਿਸ ਤਰ੍ਹਾਂ ਹੋਇਆ, ਤਾਂ ਇਹਦੋਂ ਲੱਗਦਾ ਆ ਕਿ ਇਹ ਸਾਰਾ ਕੁਛ ਜਿਹੜਾ ਮਤਲਬ ਕਿ ਉੱਥੇ ਕਾਲੂ ਫੜਿਆ ਗਿਆ, ਉੱਥੇ ਕੁਛ ਹੋਰ ਸਤਵੀਰ ਸਿੰਘ ਨਾਂ ਦਾ ਬੰਦਾ ਫੜਿਆ ਗਿਆ, ਯਾਨੀ ਇਹ ਸਾਰਾ ਜਿਹੜਾ ਉੱਥੇ ਪਲਾਨ ਕੀਤਾ ਗਿਆ ਸੀਗਾ ਜ਼ਿਆਦਾਤਰ ਉੱਥੋਂ ਹੀ ਕਿਤੇ ਨਾ ਕਿਤੇ ਅੰਜਾਮ ਦਿੱਤਾ ਗਿਆ।